ਅੱਛਾ ਦੋਸਤੋ, ਇਹ ਉਹ ਪੁਲ ਹੈਗਾ ਏ ਜਿੱਥੋਂ ਟ੍ਰੇਨ 1947 ਵੇਲੇ ਲੰਘ ਕੇ ਤੇ ਇੰਡੀਆ, ਡੇਰਾ ਬਾਬਾ ਨਾਨਕ ਤੇ ਅੰਮ੍ਰਿਤਸਰ ਜਾਂਦੀ ਹੁੰਦੀ ਸੀ। ਇਹੋ ਹੀ ਉਹ ਬ੍ਰਿਜ ਜਿਹਦੇ ਉੱਤੋਂ ਦੀ ਟ੍ਰੇਨ ਲੰਘ ਕੇ ਤੇ ਸ਼ਕਰਗੜ੍ਹ ਚੱਕ ਅਮਰੂ ਜਾਂਦੀ ਹੁੰਦੀ ਸੀ। ਇਹ ਕਿਹਾ ਜਾਂਦਾ ਹੈ ਬਸੰਤਰ ਵਾਲਾ ਪੁਲ, ਨਾਲਾ ਬਸੰਤਰ। ਤੇ ਇਹ ਨਾਲਾ ਬਸੰਤਰ ਹੈ ਜਿਹੜਾ ਕਿ ਇੱਥੇ ਹੁਣ ਪੈਲੀਆਂ ਬਣੀਆਂ ਨੇ। ਇਹ ਜਨਾਬ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਜੱਸੜ ਰੇਲਵੇ ਸਟੇਸ਼ਨ ਇੱਧਰ ਹੈਗਾ, ਔਰ ਉਹਦੇ ਪਰਾਂ ਨਾਰੋਵਾਲ। ਬੜਾ ਦੁਖੀ ਯਾਦਾਂ ਵਾਲਾ ਇਹ ਮੁਕਾਮ ਹੈਗਾ, ਕਿਉਂਕਿ ਬੜੇ ਸਾਰੇ ਬਜ਼ੁਰਗਾਂ ਨੇ ਦੱਸਿਆ ਕਿ ਜਦੋਂ 1947 ਦੀ ਵੰਡ ਹੋਈ ਤੇ ਟ੍ਰੇਨਾਂ ਹਿੰਦੂ ਸਿੱਖਾਂ ਨੂੰ ਲੈ ਕੇ ਇੰਡੀਆ ਜਾਂਦੀਆਂ ਸਨ, ਤੇ ਜਿਹੜੇ ਮੁਸਲਮਾਨ ਟ੍ਰੇਨਾਂ ਦੇ ਡਰਾਈਵਰ ਸਨ ਉਹ ਗੱਡੀ ਇਸ ਪੁਲ ਦੇ ਉੱਤੇ ਲਿਆ ਕੇ ਖੜਾ ਛੱਡ ਹੁੰਦੇ ਸਨ। ਅੱਗੇ ਨਹੀਂ ਸਨ ਜਾਂਦੇ ਹੁੰਦੇ ਕਿ ਜੇ ਬਾਰਡਰ ਤੋਂ ਪਾਰ ਅਸੀਂ ਗਏ ਤੇ ਸਾਨੂੰ ਵੜ ਛੱਡਣਾ, ਕਿਉਂਕਿ ਘੱਟ ਵੱਢ ਉਦੋਂ ਹੋ ਰਹੀ ਸੀ। ਔਰ ਫਿਰ ਇੱਥੇ ਬਜ਼ੁਰਗਾਂ ਨੂੰ ਲਾ ਕੇ ਤੇ ਆਖਿਆ ਜਾਂਦਾ ਸੀ ਕਿ ਜੀ ਇਹ ਨਾਲ ਪਰਾਂ ਬਾਰਡਰ ਹੈਗਾ, ਤੁਸੀਂ ਰਾਵੀ ਪਾਰ ਕਰਕੇ ਤੇ ਉੱਥੇ ਟੁਰ ਜਾਓ। ਤੇ ਇਹ ਚੀਜ਼ਾਂ ਤੇ ਉੱਥੇ ਹੀ ਮੌਜੂਦ ਨੇ ਅੱਜ ਵੀ, ਲੇਕਿਨ ਹੁਣ ਬਜ਼ੁਰਗ ਉੱਥੇ ਹੈ ਨਹੀਂ ਜਿਹੜੇ ਕਿ ਇੱਥੋਂ ਸਫ਼ਰ ਕਰਦੇ ਰਹੇ ਨੇ। ਇਹ ਜਨਾਬ 1927 ਦਾ ਬਣਿਆ ਪੁਲ ਹੈਗਾ, ਇਹ 1927 ਦਾ। ਇੱਥੇ ਥੱਲੇ ਲਿਖਿਆ ਵੀ ਹੈਗਾ, ਮੈਂ ਪਹਿਲਾਂ ਤੁਹਾਨੂੰ ਉਹ ਪੜ੍ਹ ਕੇ ਵਿਖਾਲਣਾ, ਫਿਰ ਤੁਹਾਨੂੰ ਮੈਂ ਵਿਖਾਲਣਾ ਵਾ ਕਿ ਜਿਹੜਾ ਨਾ ਟਰੈਕ ਜਿਹੜਾ ਇੰਡੀਆ ਨੂੰ ਜਾਂਦਾ ਹੁੰਦਾ ਸੀ ਉਹ ਅੱਜ ਕਿਸ ਹਾਲ ਦੇ ਵਿੱਚ। ਇਹ ਦੇਖੋ, ਇਹ ਬੋਰਡ ਲੱਗਿਆ ਜਨਾਬ, ਇਹ ਲਿਖਿਆ ਜੀ ਬਰਨ ਐਂਡ ਕੰਪਨੀ ਲਿਮਿਟਿਡ ਬ੍ਰਿਜ ਬਿਲਡਰਸ 1927 ਹਾਵਰਾ। ਠੀਕ ਹੈ ਜੀ। ਇਹਦੇ ਨਾਲ ਇਹ ਵੀ ਲਿਖਿਆ ਦਾ ਇਹ ਸਟੀਲ ਇੰਗਲੈਂਡ, ਯਾਨੀ ਇਹਦੇ ਥੱਲੇ ਕੋਈ ਬੋਰਡ ਹੋਰ ਵੀ ਹੈਗਾ ਨਾ, ਇਹ ਸਟੀਲ LEE ਇਹ ਕੋਈ ਲਿਖਿਆ ਦਾ। ਠੀਕ ਹੈ ਜੀ। ਇਹ ਬੜਾ ਪੁਰਾਣਾ ਕਦੀਮੀ ਪੁਲ ਹੈਗਾ, ਠੀਕ ਹੈ ਨਾ। ਇਹਨੂੰ ਕਿਹਾ ਜਾਂਦਾ ਜੱਸੜ ਬ੍ਰਿਜ। ਜਿਹੜੇ ਬਜ਼ੁਰਗ ਹੈਗੇ ਨਾ ਪੁਰਾਣੇ, ਜਿਹੜੇ ਇੱਥੋਂ ਜਿਹਨਾਂ ਸਫ਼ਰ ਕੀਤਾ ਹੈ, ਉਹਨਾਂ ਨੂੰ ਅਗਰ ਤੁਸੀਂ ਇਹ ਵੀਡੀਓ ਵਿਖਾ ਲੋਗੇ ਨਾ, ਉਹਨਾਂ ਨੂੰ ਚੇਤਾ ਆ ਜਾਏਗਾ। ਦੁਖੀ ਯਾਦਾਂ ਵਾਲਾ ਪੁਲ ਇਹਨੂੰ ਕਿਹਾ ਜਾਂਦਾ ਹੈ, ਠੀਕ ਹੈ ਨਾ। ਇਹ ਨਾਲ ਬੱਸਾਂ ਦਾ ਟਰਾਂਸਪੋਰਟ ਦਾ ਪੁਲ ਬਣਿਆ, ਤੇ ਇਹ ਜਨਾਬ ਬਣਿਆ ਹੈ ਇੱਥੇ ਰੇਲਵੇ ਦਾ ਬ੍ਰਿਜ 1927 ਦਾ, ਅੰਗਰੇਜ਼ ਦੌਰ ਦਾ ਬਣਿਆ। ਤੇ ਅੱਜ ਵੀ ਇਹ ਬ੍ਰਿਜ ਇੱਥੇ ਮੌਜੂਦ ਹੈ, ਠੀਕ ਹੈ ਨਾ, ਲੇਕਿਨ ਟ੍ਰੇਨ ਨਹੀਂ ਚੱਲਦੀ। ਤੇ ਇਹ ਤੋਂ ਤੁਹਾਨੂੰ ਹੁਣ ਵਿਖਾਲਦੇ ਆ ਉਹ ਲਾਈਨਾਂ ਜਿਹੜੀਆਂ ਕਿ ਕਾਂਟਾ ਚੇਂਜ ਕਰਕੇ ਤੇ ਇੰਡੀਆ ਤੋਂ ਟ੍ਰੇਨ ਜਾਣ ਵਾਸਤੇ ਬਣਾਈਆਂ ਗਈਆਂ ਸਨ। ਇਹ ਜਨਾਬ ਤੁਸੀਂ ਵੀਡੀਓ ਨਾਲ ਜੁੜੇ ਰਹਿਣਾ, ਠੀਕ ਹੈ ਨਾ। ਇਹਦੀ ਮੈਂ ਅੱਗੇ ਵੀ ਵੀਡੀਓ ਅਪਲੋਡ ਕੀਤੀ ਹੈ, ਲੇਕਿਨ ਮੈਂ ਗੁਜ਼ਰ ਰਿਹਾ ਸਾਂ ਤੇ ਮੈਂ ਕਿਹਾ ਯਾਰ ਜਿਹੜੇ ਨਵੇਂ ਸਬਸਕ੍ਰਾਈਬਰਸ ਨੇ ਉਹਨਾਂ ਨੂੰ ਮਜ਼ੀਦ ਅਸੀਂ ਇਹ ਚੀਜ਼ ਵਿਖਾ ਦਿਓ, ਉਹਨਾਂ ਵਾਸਤੇ ਨਵੀਂ ਚੀਜ਼ ਹੋਏਗੀ। ਇਹ ਫਾਟਕ ਹੈਗਾ, ਠੀਕ ਹੈ ਨਾ। ਇਹ ਮੈਂ ਬਣਾਣੀ ਤੁਹਾਨੂੰ ਦੱਸਣਾ ਨਾ, ਅੱਜ ਪਤਾ ਲਾ ਜਿਆ ਨੱਕ ਘੜਾੜੀ। ਇਹ ਉਹ ਲੀਵਰ ਹੈਗਾ ਜਿਹਦੇ ਉੱਤੇ ਸਿਗਨਲ ਲੱਗਾ ਹੁੰਦਾ ਸੀ, ਠੀਕ ਹੈ ਨਾ। ਸਿਗਨਲ ਇਸ ਤਰ੍ਹਾਂ ਡਾਊਨ ਕਰਨ ਵਾਲਾ ਇਹਦੇ ਉੱਤੇ ਇਹ ਲੋਹੇ ਦਾ ਲੀਵਰ ਤੇ ਮੌਜੂਦ ਹੈ, ਲੇਕਿਨ ਉਹ ਸਿਗਨਲ ਹੁਣ ਹੈ ਨਹੀਂ। ਤੇ ਇਹ ਪਟਰੀ ਹੈ, ਇਹ ਜਨਾਬ ਬ੍ਰਿਜ ਹੈਗਾ ਜੱਸੜ ਦਾ। ਇੱਧਰ ਰਾਵੀ ਹੈ ਤੇ ਨਾਲ ਪਰਾਂ ਡੇਰਾ ਬਾਬਾ ਨਾਨਕ ਦਾ ਇਲਾਕਾ ਤੇ ਅੱਗੇ ਸ਼ਕਰਗੜ੍ਹ, ਠੀਕ ਹੈ ਜੀ। ਇਹ ਹੁਣ ਦੇਖੋ ਇੱਥੋਂ ਟ੍ਰੇਨਾਂ ਜਿਹੜੀਆਂ ਨਾ ਲਾਈਨਾਂ ਮਿਕਸ ਹੋ ਜਾਂਦੀਆਂ ਹੁੰਦੀਆਂ ਸਨ ਅੱਗੇ, ਕਿਉਂਕਿ ਸਟੇਸ਼ਨ ਹੈ ਜੱਸੜ ਦਾ। ਤੇ ਇਹ ਹੁਣ ਤੁਹਾਨੂੰ ਦਿਖਾ ਦਿੰਦੇ ਆ, ਠੀਕ ਹੈ ਨਾ। ਇਹ ਦੇਖੋ ਇੱਥੋਂ ਲਾਈਨਾਂ ਆਪਸ ਦੇ ਜਿਹੜੀਆਂ ਨੇ ਸੈਪਰੇਟ ਹੋ ਰਹੀਆਂ ਨੇ, ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਥੋਂ ਉੱਧਰੋਂ ਆ ਕੇ ਇਹਦੇ ਨਾਲ ਜੁੜ ਰਹੀਆਂ ਨੇ। ਆ ਬਿਲਕੁਲ ਉਹੀ ਪੁਰਾਣੇ ਟਰੈਕ, ਪੁਰਾਣੀ ਯਾਦਾਂ ਵਾਲੀ ਜਗ੍ਹਾ ਤੁਹਾਨੂੰ ਦਿਖਾਈ ਜਾ ਰਹੀ ਹੈ, ਠੀਕ ਹੈ ਨਾ। ਹੁਣ ਦੇਖੋ ਤੁਸੀਂ ਦੋਸਤੋ, ਵਕਤ ਜ਼ਿਆਦਾ ਹੋ ਗਿਆ, ਇਹ ਟਰੈਕ 1927 ਦਾ ਵਿਛਿਆ ਟੁੱਟਣਾ ਸ਼ੁਰੂ ਹੋ ਗਿਆ, ਕਿਉਂਕਿ ਟ੍ਰੇਨ ਕੋਈ ਨਹੀਂ ਚੱਲਦੀ ਇੱਥੇ। ਇਹ ਦੇਖੋ ਨਾ, ਅੱਜ ਤੁਹਾਨੂੰ ਮੈਂ ਬੜੀ ਗਹਿਰੀਆਂ ਚੀਜ਼ਾਂ ਵਿਖਾਲਣਾ ਪਿਆ ਜਿਹੜੀਆਂ जुड़ियाँ ने 1947 ਨਾਲ। ये सारा वो एरिया है जहाँ पर 1947 को बुजुर्ग अमृतसर से पाकिस्तान, यानी उस वक्त तो खैर पाकिस्तान नहीं था, नारोवाल और सियालकोट के लिए आया जाया करते थे। ये देखो लोया भी भुरना शुरू हो गया जी। की वक्त होएगा यार जो इतों ट्रेन है जी, इधरों इस लाइन पर आ रही होगी, काला इंजन, 4 डब्बे, और वो कह रहे होंगे जी इस ट्रेन से बाबा जी ना पियो, ये शक्करगढ़ नहीं जानी, ये जानी जे डेरा बाबा नानक अमृतसर जानी जे जस्सड़ जंक्शन तो। इतों जाके फिर एक लाइन हो गई जस्सड़, वो जो बसंतर का पुल क्रॉस किया तो अगे फिर 2 इस तरह जड़ियाँ ने
ਉਹ ਪਟਰੀਆਂ ਹੋ ਗਈਆਂ। ਇਹ ਸ਼ਕਰਗੜ੍ਹ ਨੂੰ, ਇਹ ਜਿਹੜੀ ਇਹ ਚਲੀ ਗਈ ਬਾਰਡਰ ਕ੍ਰਾਸ ਕਰਕੇ ਤੇ ਡੇਰਾ ਬਾਬਾ ਨਾਨਕ ਵਾਲੀ ਸਾਈਡ ਨੂੰ। ਠੀਕ ਹੈ ਜਨਾਬ। ਤੁਸੀਂ ਕਿੱਥੋਂ ਦੇ ਹੋ? ਕੀ ਨਾਮ ਹੈ ਤੁਹਾਡੇ ਯਾਰ? ਮੀਡੀਆ ਟਾਪ। ਜਾ ਕੇ ਚੈੱਕ ਕਰਨਾ, ਤੁਹਾਡੀ ਵੀਡੀਓ ਆ ਗਈ ਹੈ ਵਿੱਚ ਹੁਣ। ਤੇ ਬੋਤਲ ਤੇ ਪਿਆ ਜੋ ਕਿਸੇ ਨੂੰ। ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਤੁਸੀਂ ਸ਼ਹਜ਼ਾਦੇ ਹੈਗੇ ਅਲੀਆਬਾਦ ਵਾਲੇ ਬੰਦੇ। ਲੋ ਜੀ, ਇਹ ਵੇ ਉਹ ਟਰੈਕ। ਠੀਕ ਹੈ ਜੀ। ਹੁਣ ਤੁਹਾਨੂੰ ਮੈਂ ਬਹਾਲਣਾ ਇਹਦਾ ਕੀ ਹਾਲ ਹੋਇਆ। ਕੀ ਕਹਿੰਦੇ ਜੱਗ ਜਿਉਂਦਿਆਂ ਦੇ ਮੇਲੇ ਯਾਰ ਹੈ। ਨਾ ਰਹੀਆਂ ਟ੍ਰੇਨਾਂ ਤੇ ਨਾ ਰਹੇ ਬਾਬੇ, ਤੇ ਬਾਕੀ ਰਹਿ ਗਈਆਂ ਚੀਜ਼ਾਂ ਲੋਹੇ ਦੀਆਂ ਤੇ ਲੱਕੜਾਂ ਦੀਆਂ, ਉਹ ਉਂਝ ਖਤਮ ਹੁੰਦੀਆਂ ਜਾ ਰਹੀਆਂ ਨੇ। ਆ ਜੇ ਪਿਆ ਸਾਰਾ ਕੁਝ। ਕਿੱਥੇ ਗਏ ਲੋਕ? ਹਾਂ ਜੀ, ਇਹ ਜੇ ਇਹ ਦੇਖੋ ਤੁਸੀਂ ਕੀ ਕੀ ਹਾਲ ਹੋ ਗਿਆ। ਅੰਗਰੇਜ਼ ਨੇ ਬਣਾਇਆ ਸਾਡੇ ਲੋਕਾਂ ਲਈ, ਜਿਹੜੇ ਇੰਡੀਅਨ ਲੋਕ ਸਨ ਉਦੋਂ, ਕਿਉਂਕਿ ਪਾਕਿਸਤਾਨ ਤੇ ਹੈ ਹੀ ਨਹੀਂ ਸੀ ਨਾ। ਇੰਡੀਅਨ ਜਿਹੜੇ ਸਾਰੇ ਲੋਕ ਸਨ ਉਹਨਾਂ ਲਈ ਬਣਾਇਆ। ਅੱਜ ਅੰਗਰੇਜ਼ ਕੋਲ ਆਜ਼ਾਦੀ ਤੇ ਲੈ ਲਈ, ਲੇਕਿਨ ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਕੋਲੋਂ ਵੀ ਅਸੀਂ ਆਜ਼ਾਦੀ ਲੈ ਰਹੇ ਹਾਂ, ਜਾਨ ਛੁਡਾ ਰਹੇ ਹਾਂ। ਲੁੱਟ ਪਈ ਹੈ ਜਨਾਬ। ਇਹ ਦੇਖੋ, ਇਹ ਉਹ ਟਰੈਕ ਨੇ ਇੰਡੀਆ ਜਾਣ ਵਾਲੀ ਟ੍ਰੇਨ ਦੀਆਂ ਜਿਹੜੀਆਂ ਤੁਹਾਨੂੰ ਬਾਕੀਆਂ ਨੇ ਉਹ ਵਿਖਾਈਆਂ ਜਾ ਰਹੀਆਂ ਨੇ। ਲੋਹੇ ਦੇ ਗੱਡ ਵੀ ਲੋਕੀ ਲੈ ਗਏ। ਕੀ ਕੁਝ ਵਿਖਾਲਾਂ ਯਾਰ ਤੁਹਾਨੂੰ ਮੈਂ। ਅੱਲਾ ਜਾਣਦਾ, ਜਦੋਂ ਇਹਨਾਂ ਇਲਾਕਿਆਂ 'ਚ ਆਉਂਦਾ ਨਾ, ਜਿਨ੍ਹਾਂ ਨਾਲ ਬਜ਼ੁਰਗਾਂ ਦੀਆਂ ਯਾਦਾਂ ਜੁੜੀਆਂ ਨੇ, ਮੇਰਾ ਦਿਲ ਬੜਾ ਦੁਖੀ ਹੋ ਜਾਂਦਾ। ਮੈਂ 47 ਤੋਂ ਪਹਿਲੇ ਦੇ ਜ਼ਮਾਨੇ 'ਚ ਟੁਰ ਜਾਂਦਾ। ਔਰ ਕਿਹਾ ਜਾਂਦਾ ਹੈ ਕਿ ਜਨਾਬ ਇੱਥੇ ਉਹ ਇਹ ਜਿਹੜਾ ਏਰੀਆ ਨਾ, ਇਹ ਜਿਹੜਾ ਮੈਂ ਤੁਹਾਨੂੰ ਵਿਖਾਲਣਾ, ਇਹ ਜੱਸਰ ਸਟੇਸ਼ਨ ਤੇ ਇਹ ਜਿਹੜਾ ਏਰੀਆ ਨਾ, ਇੱਥੇ ਇਜਤਮਾਹੀ ਕਬਰਾਂ, ਯਾਨੀ ਕਿ ਜਿਹੜੇ ਉਦੋਂ ਵਿਚਾਰੇ ਮਰ ਜਾਂਦੇ ਸਨ ਨਾ ਹਮਲਿਆਂ ਦੇ ਵਿੱਚ, ਉਹਨਾਂ ਨੂੰ ਇਹਨਾਂ ਇਲਾਕਿਆਂ 'ਚ ਨੱਪਿਆ। ਟੋਏ ਕੱਢ ਕੇ ਤੇ ਟਰੈਕਟਰਾਂ ਦੇ ਨਾਲ ਸੁੱਟੀ ਜਾਂਦੇ ਹਨ ਉਹਨਾਂ ਦੀਆਂ ਬਾਡੀਆਂ ਦੇ ਵਿੱਚ, ਲਾਸ਼ਾਂ ਨੂੰ। ਖਾਓ ਮੁਸਲਮਾਨ ਵਿਚਾਰੇ, ਖਾ ਹਿੰਦੂ ਜਾਂ ਸਿੱਖ, ਪਤਾ ਹੀ ਨਹੀਂ ਹੁੰਦਾ ਕੌਣ ਹੈ। ਕੋਈ ਛੁਰੀਆਂ ਨਾਲ ਮਰਿਆ ਤੇ ਕੋਈ ਖੰਜਰਾਂ ਨਾਲ ਮਰਿਆ। ਹਾਂਜੀ, ਇਹ ਜਨਾਬ ਸਾਰਾ ਇਜਤਮਾਹੀ ਕਬਰਾਂ ਵਾਲਾ ਇਲਾਕਾ, ਜਿੱਥੇ ਕੋਈ ਪਤਾ ਨਹੀਂ ਕਿੰਨੇ ਕੁ ਬੰਦੇ ਦੱਬੇ ਨੇ ਵਿਚਾਰੇ। ਤੇ ਇਹ ਵੀ ਹੁਣ ਜਿਹੜੀ ਹੈ ਪਟਰੀ, ਇਹ ਵੀ ਟੁੱਟ ਗਈ ਹੈ। ਇੱਥੇ ਕਦੀ ਟ੍ਰੇਨ ਚੱਲਦੀ ਹੁੰਦੀ ਸੀ, ਮਾਲ ਗੱਡੀ, ਦੂਜੀ ਗੱਡੀ, ਲੇਕਿਨ ਹੁਣ ਗਾਡਰ ਵੀ ਹੈ ਨਹੀਂ। ਭਾ ਕੀ ਹਾਲ ਹੈ? ਠੀਕ ਹੋ? ਇਹ ਜਨਾਬ ਤੁਸੀਂ ਦੇਖੋ, ਦੁਖੀ ਯਾਦਾਂ ਵਾਲਾ ਸਟੇਸ਼ਨ ਆ ਜੀ। ਇੱਥੋਂ ਟ੍ਰੇਨਾਂ ਜਦੋਂ ਚੱਲਦੀਆਂ ਹੋਣਗੀਆਂ ਕੀ ਮਾਹੌਲ ਹੁੰਦਾ ਹੋਏਗਾ। ਹੈ ਜੀ, ਤੁਸੀਂ ਜ਼ਰਾ ਅੰਦਾਜ਼ਾ ਕਰੋ ਕਿ ਜਿਹੜੇ ਮਾਈਆਂ ਬਾਬੇ ਆਪਣੇ ਬਾਲਾਂ ਨੂੰ ਲੈ ਕੇ, ਜਾਣਿਆਂ ਨੂੰ ਲੈ ਕੇ, ਜਵਾਕਾਂ ਨੂੰ ਲੈ ਕੇ ਸਫ਼ਰ ਕਰਦੇ ਹੋਣੇ ਨੇ। ਅੱਜ ਚੀਜ਼ਾਂ ਤੇ ਮੌਜੂਦ ਨੇ, ਲੇਕਿਨ ਉਹ ਚੀਜ਼ਾਂ ਜਿਹੜੇ ਬਾਬੇ ਸਨ ਨਾ, ਉਹ ਵਿਚਾਰੇ ਹੈ ਨਹੀਂ। ਸਾਨੂੰ ਬਾਬੇ ਚਾਹੀਦੇ ਨੇ। ਬਾਬੇ ਕਿਤੋਂ ਲੱਭਣ? ਬਾਬੇ ਵਿਚਾਰੇ। ਅਜ਼ਾਨ ਹੋ ਰਹੀ ਹੈ ਤੇ ਇਹਦੇ ਨਾਲ ਹੀ ਜਨਾਬ ਹੁਣ ਤੁਸੀਂ ਇਹ ਵੀਡੀਓ ਨਾਲ ਜੁੜਿਓ, ਬੜੀ ਤੁਹਾਡੀ ਮਿਹਰਬਾਨੀ। ਜਿੱਥੇ ਰਵੋ ਖੁਸ਼ ਰਵੋ। ਅੱਲਾ ਹਾਫਿਜ਼।